ਅਗਲੀ ਜਿਹੜੀ ਹਰਜੋਤ ਸਿੰਘ ਜੀ ਇਹ ਬਹੁਤ ਹੀ ਇੰਪੋਰਟੈਂਟ ਖਬਰ ਆ। ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ, ਜਿਹਨੂੰ TNR ਬਿੱਲ ਜਿਹੜਾ ਆਖਿਆ ਗਿਆ ਸੀ, ਜੋ ਕਿ ਪਿਛਲੀ ਵਾਰ ਜਿਹੜੀ ਪਹਿਲੀ ਸਿੱਖ ਚੁਣੀ ਗਈ ਨੁਮਾਇੰਦਾ ਸੀ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ, ਉਹਨਾਂ ਨੇ ਲਿਆਂਦਾ ਸੀ। ਉਹ ਅਸੈਂਬਲੀ ਦੇ ਵਿੱਚ ਪੂਰਨ ਬਹੁਮਤ ਦੇ ਨਾਲ ਪਾਸ ਹੋਇਆ ਸੀ, ਸਰਬਸੰਮਤੀ ਦੇ ਨਾਲ ਪਾਸ ਹੋਇਆ ਸੀ। ਪਰ ਸੈਨੇਟ ਦੇ ਵਿੱਚ ਜਾਣ ਤੋਂ ਪਹਿਲਾਂ ਉਸ ਦੇ ਉਲਟ ਕੋਨਾ ਤੇ HAF ਵਰਗੀਆਂ ਜਿਹੜੀਆਂ ਸੰਸਥਾਵਾਂ, ਜਿਹੜੀਆਂ ਭਾਰਤ ਦੀ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਚੱਲਦੀਆਂ, ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਿਹੜੀਆਂ ਸੰਸਥਾਵਾਂ ਤੇ ਉਹਨਾਂ ਦੇ ਸਾਥੀ ਫਾਊਂਡੇਸ਼ਨ ਸਾਥੀ ਜਿਹੜੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਨੇ ਇਸ ਨੂੰ ਡੀਰੇਲ ਕਰਤਾ ਸੀ ਤੇ ਇਹ ਬਿੱਲ ਸੈਨੇਟ ਦੇ ਵਿੱਚ ਪਹੁੰਚ ਨਹੀਂ ਸਕਿਆ, ਕਮੇਟੀ ਦੇ ਵਿੱਚ ਹੀ ਦਮ ਤੋੜ ਗਿਆ ਸੀ। ਹੁਣ ਉਸ ਤੋਂ ਬਾਅਦ ਦੇ ਵਿੱਚ ਯਾਦ ਹੋਣਾ, ਜਦੋਂ 350 ਮੀਲ ਲੰਮਾ ਪੈਂਡਾ ਤੈਅ ਕਰਕੇ ਸਿੱਖਾਂ ਨੇ ਜਿਹੜੀ 40 ਸਾਲ ਹੋਏ ਸੀ ਹਮਲੇ ਹੋਏ ਨੂੰ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ, ਉਹ ਮਿਸ਼ਨ ਜਿਹੜਾ ਪੂਰਾ ਕਰਦੇ ਆ, ਜਦੋਂ ਕੈਲੀਫੋਰਨੀਆ ਦੀ ਅਸੈਂਬਲੀ ਦੇ ਮੂਹਰੇ ਪਹੁੰਚੇ ਸੀ, ਉੱਥੇ ਜਸਮੀਤ ਕੌਰ ਬੈਂਸ ਉਹਨਾਂ ਦੇ ਨਾਲ ਉਹ ਵੀ ਜਿਹੜੇ ਸਟੇਟ ਸੈਨੇਟਰ ਐਨਾ ਕੈਬੀਏਰੋ, ਉਹ ਵੀ ਉੱਥੇ ਜੁੜੇ ਸੀ। ਕਹਿੰਦੇ ਵੀ ਮੈਨੂੰ ਤਾਂ ਉਹਨਾਂ ਨੇ ਝੂਠ ਬੋਲ ਕੇ ਵਰਗਲਾ ਕੇ ਇਹ ਬਿੱਲ ਉਦੋਂ ਫੇਲ ਕਰਵਾ ਲਿਆ। ਹੁਣ ਉਹਨਾਂ ਨੇ ਸਾਂਝੇ ਯਤਨਾਂ ਦੇ ਨਾਲ ਦੋਨਾਂ ਨੇ ਮਿਲ ਕੇ ਜਿਹੜਾ ਨਵਾਂ ਬਿੱਲ 509 ਬਿੱਲ ਸੀਗਾ ਉਹਨੂੰ ਲਿਆਂਦਾ ਸੀ, ਜਿਸ ਦੇ ਨਾਲ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਮੋਹਰੇ ਲਿਆਂਦਾ ਜਾਣਾ ਸੀ ਤੇ ਇਸ ਦੇ ਨਾਲ ਜਿਹੜੀ ਲਾ ਐਨਫੋਰਸਮੈਂਟ ਏਜੰਸੀ ਨੂੰ ਸਮਝਾਇਆ ਜਾਣਾ ਸੀਗਾ ਵੀ ਜੇ ਕੋਈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਹੁੰਦਾ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਸੀ ਤਾਂ ਤੁਸੀਂ ਅੱਗੇ ਕੀ ਕਰਨਾ ਆ। ਪਰ ਹੁਣ ਅੰਦਰ ਖਾਤੇ ਇੱਕ ਵਾਰੀ ਫੇਰ ਇਸੇ ਹੀ ਬਿੱਲ 509 ਨੂੰ ਫੇਲ ਕਰਾਉਣ ਦੀਆਂ ਸਾਜ਼ਿਸ਼ਾਂ ਸਾਹਮਣੇ ਆਈਆਂ ਆ। ਇਹ ਉਹੀ ਲੋਕ ਨੇ, ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ, COHNA ਵਾਲੇ, ਉਹਨਾਂ ਦੇ ਨਾਲ ਕਹਿੰਦੇ ਵੀ ਇਸ ਵਾਰ ਹਰਜੋਤ ਸਿੰਘ ਜੀ ਉਹਨਾਂ ਨੇ ਹੋਰ ਨਵੀਆਂ ਜਿਹੜੀਆਂ ਦੂਜੇ ਧਰਮ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੂੰ ਵੀ ਨਾਲ ਜੋੜ ਕੇ ਇਸ ਨੂੰ ਡੀਰੇਲ ਕਰਨਾ ਸ਼ੁਰੂ ਕਰ ਦਿੱਤਾ ਆ। ਸਿੱਖ ਇਹ ਜਿਹੜੇ ਸੋਚ ਰਹੇ ਸੀਗੇ ਵੀ ਖੌਰੇ ਹੁਣ ਆਪਾਂ ਪਹਿਲੀ ਵਾਰੀ ਫੇਲ ਹੋ ਗਏ, ਹੁਣ ਆਪਣੇ ਨਾਲ ਜਿੰਨੇ ਫੇਲ ਕੀਤਾ ਸੀ ਉਹ ਵੀ ਜੁੜ ਗਏ, ਆਪਾਂ 350 ਮੀਲ ਪੈਂਡਾ ਵੀ ਤੈਅ ਕਰ ਲਿਆ, ਲੋਕਾਂ ਦੇ ਵਿੱਚ ਚਰਚਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ, ਹੁਣ ਇਹ ਫੇਲ ਨਹੀਂ ਹੋ ਸਕਦਾ। ਪਰ ਇਹ ਜਿਹੜੀਆਂ ਹਿੰਦੂ ਤਾਂ ਵੀ ਕਹਿ ਸਕਦੇ ਆ ਵੀ ਇਹ ਜਥੇਬੰਦੀਆਂ, ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜੀਆਂ ਮੋਦੀ ਦੇ ਨਾਲ ਮਿਲ ਕੇ ਚੱਲਦੀਆਂ, ਜਿਹੜੀ ਇਹ ਮੰਨ ਕੇ ਰਾਜੀ ਨਹੀਂ ਆ ਵੀ ਉੱਥੇ ਮਾਈਨੋਰਟੀਜ਼ ਦੇ ਨਾਲ ਇਦਾਂ ਧੱਕਾ ਹੁੰਦਾ ਹੈ, ਤੇ ਇੱਥੋਂ ਤੱਕ ਕਿ ਜਿਹੜੀ ਭਾਰਤੀ ਸਰਕਾਰ ਤੇ ਹੋਰ ਅਜਿਹੀਆਂ ਭਾਰਤ ਵਰਗੀਆਂ ਸਰਕਾਰਾਂ ਉਹ ਰੂਪ ਇੱਥੇ ਇਖਤਿਆਰ ਕਰੀ ਜਾਂਦੀਆਂ ਆ, ਅਸੈਸੀਨੇਸ਼ਨ ਅਟੈਂਪਟਸ, ਅਸੈਸੀਨੇਸ਼ਨ, ਲੋਕਾਂ ਨੂੰ ਡਰਾਉਣਾ ਧਮਕਾਉਣਾ, ਵੀ ਉਹ ਬਿੱਲ ਕਿਤੇ ਇੱਥੇ ਜਿਹੜਾ ਉਹ ਪਾਸ ਨਾ ਹੋ ਜਾਵੇ। ਸੋ ਸਿੱਖਾਂ ਨੂੰ ਹਰਜੋਤ ਸਿੰਘ ਜੀ ਹਮਲਾ ਮਾਰਨ ਦੀ ਜ਼ਰੂਰਤ ਆ, ਜਾਗਣ ਦੀ ਜ਼ਰੂਰਤ ਆ, ਨਹੀਂ ਤਾਂ ਫੇਰ ਜਿਹੜਾ ਆ ਇਹ ਬਿੱਲ ਫੇਲ ਹੋ ਸਕਦਾ ਹੈਗਾ ਆ। ਸੋ ਬਿਲਕੁਲ ਡਾਕਟਰ ਜਸਮੀਤ ਕੌਰ ਬੈਂਸ ਤੇ ਸੈਨੇਟਰ ਐਨਾ ਕੈਬੇਲੇਰੋ ਵੱਲੋਂ ਜਿਹੜਾ ਬਿੱਲ ਆ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ 509 ਇੱਕ ਵਾਰੀ ਫੇਰ ਲਿਆਂਦਾ ਗਿਆ ਹੈਗਾ ਆ। ਇਸ ਬਿੱਲ ਨੂੰ ਲਿਆਉਣ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ, ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਤੇ ਇਹਨਾਂ ਨੇ ਹੋਰ 15 ਦੇ ਕਰੀਬ ਯੂਸ਼ ਜਿਹੜੇ ਲੌਬੀ ਗਰੁੱਪ ਆ ਉਹਨਾਂ ਨੂੰ ਕੰਟੈਕਟ ਕੀਤਾ ਹੈਗਾ ਤੇ ਉਹਨਾਂ ਨੇ ਪਹਿਲੇ ਇਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਵੀ ਇਹ ਬਿੱਲ ਪਾਸ ਨਹੀਂ ਹੋਣਾ ਚਾਹੀਦਾ। ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਬਿੱਲ ਕਿਸ ਕਰਕੇ ਆਇਆ ਸੀ। ਵੀ ਇੰਡੀਆ ਦੀ ਸਰਕਾਰ ਜਾਂ ਹੋਰ ਚਾਹੇ ਚਾਈਨਾ ਜਾਂ ਕੋਈ ਵੀ ਸਰਕਾਰ ਹੋਵੇ, ਉਹ ਜਦੋਂ ਵੀ ਕੋਈ ਵਿਰੋਧ ਕਰਦਾ ਉਹਨਾਂ ਨੂੰ ਇੱਥੇ ਉਹ ਵਿਰੋਧ ਕਰਨ ਵਾਲੇ ਲੋਕਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕਰਦੀ ਆ। ਪਿਛਲੇ ਸਮਿਆਂ 'ਚ ਕਈ ਸਿੱਖਾਂ ਦੇ ਉੱਤੇ ਹਮਲੇ ਹੋਏ ਆ, ਉਹ ਤੁਹਾਡੇ ਸਾਹਮਣੇ ਹੈਗਾ। ਪਰ ਗੱਲ ਇਹ ਆ ਵੀ ਹੁਣ ਸਿੱਖਾਂ ਨੂੰ ਇਕੱਠੇ ਹੋਣ ਦਾ ਮੌਕਾ ਆ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਇੱਕ ਦੂਜੇ ਤੇ ਬਲੇਮ ਗੇਮ ਬਹੁਤ ਚੱਲਦੀ ਸੀ ਵੀ ਆਹ ਗੁਰੂ ਘਰ ਦੀ ਕਮੇਟੀ ਨੇ ਆਹ ਨਹੀਂ ਕੀਤਾ, ਆਹ ਜਿਹੜੀ ਕਮੇਟੀ ਆ ਇਹਨੇ ਆਹ ਨਹੀਂ ਕੀਤਾ ਹੈਗਾ, ਸਾਨੂੰ ਕੇਸ ਕਰਨਾ ਚਾਹੀਦਾ ਸੀ। ਹੁਣ ਕਿੰਨੇ ਕੁ ਜਾਣੇ ਆਪਾਂ ਇਕੱਠੇ ਹੋਵਾਂਗੇ? ਇਹ 1 ਤਰੀਕ ਨੂੰ ਜਾਣੀ ਕਿ ਸੋਮਵਾਰ ਨੂੰ ਇਹ ਹੀਅਰਿੰਗ ਸ਼ੁਰੂ ਹੋਣੀ ਆ 9:30 ਵਜੇ ਦੇ ਕਰੀਬ। ਸੋ ਤੁਹਾਨੂੰ ਲੋਕੇਸ਼ਨ ਵੀ ਦੱਸ ਦਿੰਦੇ ਆ। ਸਾਡੇ ਸਿੱਖ ਸੈਕਰਾਮੈਂਟੋ ਕੈਪੀਟਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਪਹੁੰਚਣੇ ਚਾਹੀਦੇ ਹੈਗੇ ਆ ਤੇ ਉਹਦੇ ਨਾਲ ਜਿਹੜੇ ਗੁਰੂ ਘਰ ਦੇ ਵਿੱਚ ਜਿਹੜੀ ਤੁਹਾਡੀ ਕੋਈ ਕਲਚਰਲ ਆਰਗੇਨਾਈਜੇਸ਼ਨ ਆ, ਕੋਈ ਸਪੋਰਟਸ ਕਮੇਟੀ ਹੈਗੀ ਆ, ਉਹਨਾਂ ਨੂੰ ਆਪਣੇ ਲੈਟਰ ਹੈਡਸ ਦੇ ਉੱਤੇ ਸਾਈਨ ਕਰਕੇ ਆਪਣੇ ਕਮੇਟੀਆਂ ਨੂੰ ਕਹਿ ਕੇ ਇਹ ਜੋ ਲੈਟਰਸ ਆ ਇਹ ਉੱਥੇ ਪੇਸ਼ ਕਰਨੇ ਚਾਹੀਦੇ ਆ ਵੀ ਭਾਈ ਸੱਚਮੁੱਚ ਹੀ ਭਾਰਤ ਦੀ ਸਰਕਾਰ ਜਿਹੜੀ ਆ ਉਹ ਬਾਹਰ ਵਸਦੇ ਸਿੱਖਾਂ ਦੇ ਉੱਤੇ ਇਹ ਕੁਛ
ਕਰ ਰਹੀ ਆ। ਇਸੇ ਕਰਕੇ ਉਹ ਹੁਣ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਜਿਹੜੀ ਕੋਹਿਨਾ ਆਰਗੇਨਾਈਜੇਸ਼ਨ ਆ ਉਹਨਾਂ ਵੱਲੋਂ ਵਿਰੋਧ ਆਲਰੇਡੀ ਸ਼ੁਰੂ ਹੋ ਗਿਆ ਹੈਗਾ। ਸੌਰੀ, ਮੇਤੇ ਸੋਮਵਾਰ ਕਹਿ ਹੋ ਗਿਆ, ਟਿਊਜ਼ਡੇ ਨੂੰ ਆ, ਟਿਊਜ਼ਡੇ ਅਪ੍ਰੈਲ ਪਹਿਲੀ ਨੂੰ 9:30 ਵਜੇ ਸੈਨੇਟ ਪਬਲਿਕ ਸੇਫਟੀ ਕਮੇਟੀ ਕੈਲੀਫੋਰਨੀਆ ਸਟੇਟ ਕੈਪੀਟਲ ਦੇ ਉੱਤੇ ਹੋਣਾ ਆ। ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਹੈਗੀ ਆ ਸੈਕਰਾਮੈਂਟੋ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਵੱਧ ਤੋਂ ਵੱਧ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣਾ ਚਾਹੀਦਾ ਹੈਗਾ। ਇੱਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ। ਡਾਕਟਰ ਜਸਮੀਤ ਕੌਰ ਬੈਂਸ ਦੇ ਆਫਿਸ ਦੇ ਵਿੱਚ ਜਾਂ ਇਹਨਾਂ ਕੈਬਲਿਆਰੋ ਦੇ ਆਫਿਸ ਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨ, ਸਿੱਖ ਕੋਲੀਸ਼ਨ, ਜੇਕਾਰਾ, ਹੋਰ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਇਹਦੇ ਨਾਲ ਰਲ ਕੇ ਕੰਮ ਕਰ ਰਹੀਆਂ, ਉਹਨਾਂ ਨੂੰ ਕੰਟੈਕਟ ਕਰਕੇ ਉਹ ਲੈਟਰ ਜਲਦੀ ਤੋਂ ਜਲਦੀ ਜਿਹੜੇ ਆ ਪਹੁੰਚਾਉਣੇ ਚਾਹੀਦੇ ਆ। ਇਹ ਬਿੱਲ ਪਾਸ ਹੋਣਾ ਬਹੁਤ ਜ਼ਰੂਰੀ ਹੈਗਾ, ਨਹੀਂ ਤਾਂ ਇਹ ਬਿੱਲ ਜੇ ਇਸ ਵਾਰੀ ਫੇਲ ਹੋ ਗਿਆ ਫਿਰ ਤੁਸੀਂ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ ਕੀ ਹੈਗਾ। ਜਦੋਂ ਕਿ ਸ਼ਰੇਆਮ ਪਤਾ ਵੀ ਇੱਥੇ ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੀ ਕੋਸ਼ਿਸ਼ ਹੋਈ ਆ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਵੀ ਅਮਰੀਕਨ ਸਿਟੀਜ਼ਨ, ਚਾਹੇ ਉਹ ਆਪਣੇ ਹਿੰਦੂ ਭੈਣ ਭਰਾ ਵੀ ਆ, ਉਹ ਇਸ ਬਿੱਲ ਦਾ ਕਿਉਂ ਵਿਰੋਧ ਕਰ ਰਹੇ ਹੈਗੇ ਆ। ਸੋ ਸਾਨੂੰ ਇਹ ਪੰਜਾਬੀ ਰੇਡੀਓ USA ਵੱਲੋਂ ਆਪਾਂ ਸਾਰਿਆਂ ਨੂੰ ਸੁਨੇਹਾ ਦੇ ਰਹੇ ਆ ਵੀ ਭਾਈ ਪਿਛਲੇ ਸਮਿਆਂ 'ਚ ਇੱਕ ਦੂਜੇ ਨੂੰ ਬਲੇਮ ਗੇਮ ਬਹੁਤ ਚੱਲਦੀ ਰਹੀ ਆ। ਜਿੰਨਾ ਵੀ ਆਪਣਾ ਕੋਈ ਚਾਹੇ ਉੱਥੇ ਜਾ ਹੀ ਸਕਦਾ ਹੋਵੇ, ਆਪਣਾ ਇਸ ਹਿਸਟੋਰੀਕਲ ਜਿਹੜਾ ਇਹ ਇਵੈਂਟ ਹੋਣੀ ਆ, ਹਿਸਟੋਰੀਕਲ ਬਿੱਲ ਪਾਸ ਹੋਣਾ ਆ, ਉੱਥੇ ਤੁਹਾਨੂੰ ਪਹੁੰਚਣਾ ਚਾਹੀਦਾ ਆ, ਜਿੰਨੀ ਵੀ ਵੱਧ ਤੋਂ ਵੱਧ ਗਿਣਤੀ ਹੋਵੇ, ਤਾਂ ਕਿ ਜਿਹੜੀ ਉਸ ਕਮੇਟੀ ਦੇ ਮੈਂਬਰਸ ਆ ਉਹਨਾਂ ਨੂੰ ਪਤਾ ਲੱਗ ਜਾਏ ਵੀ ਇੰਨੀ ਜ਼ਿਆਦਾ ਜਿਹੜੀ ਕਮਿਊਨਿਟੀ ਆ ਇਹ ਚਾਹੁੰਦੀ ਹੈਗੀ ਆ ਵੀ ਇਹ ਬਿੱਲ ਪਾਸ ਕੀਤਾ ਜਾਵੇ। ਬਿਲਕੁਲ। ਪਿਛਲੀ ਵਾਰੀ ਵੀ ਇਹੀ ਸੀਗਾ, $6 ਲੱਖ ਦਾ ਮਸਲਾ ਸੀਗਾ। ਕਹਿੰਦੇ ਵੀ ਜਿਹੜੇ ਸੈਨੇਟਰ ਆ ਨਾ ਐਨਾ ਕੈਵੀਐਲਰੋ, ਉਹਨਾਂ ਨੂੰ ਇਹ ਵਰਗਲਾ ਕੇ ਦੱਸਿਆ ਸੀਗਾ ਵੀ ਖੌਰੇ ਪਤਾ ਨਹੀਂ $6 ਲੱਖ ਲੱਗ ਜਾਣਾ, ਤੇ ਡਿਪਾਰਟਮੈਂਟ ਆਫ ਜਿਹੜਾ ਐਮਰਜੈਂਸੀ ਸਰਵਿਸ, ਆਫਿਸ ਆਫ ਐਮਰਜੈਂਸੀ ਸਰਵਿਸ ਆ, ਵੀ ਇਹ ਬਹੁਤ ਜ਼ਿਆਦਾ ਆ, ਤੇ ਇਸ ਲਈ ਅਸੀਂ ਇਹਨਾਂ ਨੇ ਠੰਡੇ ਬਸਤੇ 'ਚ ਜਿਹੜਾ ਉਹ ਪਾਤਾ ਸੀਗਾ। ਸੋ ਹੁਣ ਆਪਣੇ ਭਾਈ ਵੈਰ ਵਿਰੋਧ ਭੁਲਾ ਕੇ ਇਹ ਇਕੱਠੇ ਹੋ ਕੇ ਇਸ ਨੂੰ ਪਾਸ ਜਿਹੜਾ ਕਰਵਾ ਲਓ। ਮੈਂ ਤਾਂ ਇਹ ਵੀ ਕਹਿੰਦਾ ਆ ਹਰਜੋਤ ਸਿੰਘ ਜੀ, ਜੇ ਇਹ ਇੱਥੇ ਵੀ ਰਹਿ ਗਏ ਨਾ, ਉਹਨਾਂ ਨੇ ਦੇਖਿਓ ਤੁਹਾਡੇ ਉਲਟ ਕੋਈ ਲੈ ਆਉਣਾ ਆ ਬਿੱਲ, ਜਿਹਦੇ ਵਿੱਚ ਤੁਹਾਨੂੰ ਉਹ ਆਪ ਵਿਕਟਮ ਬਣ ਕੇ ਤੁਹਾਨੂੰ ਉਹਨਾਂ ਨੇ ਹਥਿਆਰਾ ਪੇਸ਼ ਕਰਨ ਦੀ ਕੋਸ਼ਿਸ਼ ਕਰ ਦੇਣੀ ਆ। ਆਲਰੇਡੀ ਜਿਸ ਤਰੀਕੇ ਦਾ ਉਹਨਾਂ ਨੇ ਭਰਮ ਜਿਹੜਾ ਇਸ ਟਾਈਮ ਫੈਲਾਇਆ ਹੈ ਨਾ, ਜਿਸ ਤਰੀਕੇ ਦੇ ਨਾਲ ਉਹਨਾਂ ਦਾ ਪ੍ਰੋਪੇਗੈਂਡਾ ਚੱਲ ਰਿਹਾ, ਖਾਸ ਕਰਕੇ ਮੰਦਰਾਂ ਦੇ ਵਿੱਚ ਜੋ ਇਹ ਚੀਜ਼ਾਂ ਚਲਾ ਰਹੇ ਆ ਵੀ ਉਹ ਜੀ ਲਿਖਤਾ, ਉਹ ਆ ਹੋ ਗਿਆ, ਉਹ ਹੋ ਗਿਆ, ਜੋ ਕਿ ਕੀਤਾ ਕਰਾਇਆ। ਉਲਟ ਜਦੋਂ ਪ੍ਰੋਟੈਸਟ ਕਰਦੇ ਆ ਵੀ ਦੇਖੋ ਜੀ ਆ ਸਾਨੂੰ ਖਤਰਾ ਹੁੰਦਾ, ਹਾਂ ਹਨਾ, ਵੀ ਨਿਆਣੇ ਡਰਦੇ ਆ, ਇਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਕਰਵਾ ਜਾਣੀਆਂ ਜੋ ਇਹਨਾਂ ਦੀ ਲੌਬੀ ਬਹੁਤ ਸਟਰੋਂਗ ਹੋਈ ਜਾਂਦੀ ਆ। ਆਪਾਂ ਆਪਸ 'ਚ ਪਾਟੋ ਧਾੜ ਹੋਏ ਪਏ ਆ ਭਾਈ। ਇਹ ਵੇਲਾ ਆ, ਵਿਚਾਰਨ ਦੀ ਲੋੜ ਆ, ਵੇਲਾ ਵਿਚਾਰਨ ਦੀ ਲੋੜ ਆ, ਇਕੱਠੇ ਹੋਣ ਦੀ ਲੋੜ ਆ। ਕੋਈ ਵੀ ਆਰਗੇਨਾਈਜੇਸ਼ਨ ਕੋਈ ਵੀ ਹੋਵੇ, ਜਿੱਦਾਂ ਤੁਸੀਂ ਕਿਹਾ, ਚਾਹੇ ਉਹ ਗੁਰੂ ਘਰ ਦੀਆਂ ਕਮੇਟੀਆਂ, ਚਾਹੇ ਉਹ ਸਮਾਜਿਕ ਕਮੇਟੀ, ਚਾਹੇ ਸਮਾਜਿਕ ਆਰਗੇਨਾਈਜੇਸ਼ਨ ਆ, ਕੋਈ ਸਾਹਿਤਕ ਆ, ਕੋਈ ਸਪੋਰਟਸ ਵਾਲੀਆਂ ਆ, ਕੋਈ ਵੀ ਆ, ਉਹ ਪਿੱਛੇ ਨਹੀਂ ਰਹਿਣੀਆਂ ਚਾਹੀਦੀਆਂ। ਇਹ ਤੁਹਾਡਾ ਫਰੀडम ਦੇ ਉੱਤੇ, ਤੁਹਾਡੇ ਰਾਈਟਸ ਦੇ ਉੱਤੇ ਜਿਹੜਾ ਇਹ ਹਮਲਾ ਜਿਹੜਾ ਉਹ ਕਰ ਰਹੇ ਆ, ਇਹ ਯਕੀਨੀ ਬਣਾਉਣ ਦੀ ਗੱਲ ਆ ਵੀ TNR ਬਿੱਲ ਦੇ ਨਾਲ ਤੁਸੀਂ ਜਿਹੜੀ ਆ ਆਪਣੀ ਆਵਾਜ਼ ਜਿਹੜੀ ਉਹ ਚੱਕ ਸਕਦੇ ਹੈਗੇ ਆ। ਅਦਰਵਾਈਜ਼ ਜੇ ਇੱਕ ਰਾਈਟ ਤੁਹਾਡਾ ਜਾਂਦਾ ਹੈ ਤੇ ਇਵੈਂਚੁਅਲੀ ਹੌਲੀ-ਹੌਲੀ ਕਈ ਰਾਈਟ ਜਿਹੜੇ ਉਹ ਖੋਏ ਜਾ ਸਕਦੇ ਆ। ਸੋ ਇਹ ਜਿਹੜੀ ਕਮੇਟੀ ਪਿਛਲੇ ਦੀ ਇਸੇ ਕਮੇਟੀ ਨੇ ਠੰਡੇ ਬਸਤੇ 'ਚ ਪਾਇਆ ਸੀ। ਸੋ ਇਹਦੇ ਉੱਤੇ ਅਜੇ ਜਿਹੜੀ ਕਮੇਟੀ ਦੇ ਵਿੱਚ ਜਿਹੜੀ ਸੈਨੇਟ ਪਬਲਿਕ ਸੇਫਟੀ ਕਮੇਟੀ ਕੈਲੀਫੋਰਨੀਆ ਸਟੇਟ ਕੈਪੀਟਲ ਦੇ ਵਿੱਚ 1 ਅਪ੍ਰੈਲ ਨੂੰ ਸਵੇਰੇ 9:30 ਵਜੇ ਪਹੁੰਚੋ। ਇਹਦੇ ਵਿੱਚ ਢਿੱਲ ਮੱਠ ਨਹੀਂ ਜਿਹੜੀ ਇਹ ਹੋਣੀ ਚਾਹੀਦੀ। ਸੋ ਸਾਰੇ ਜਾਣਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਵੀ ਆਪਣੇ ਵੈਰ ਵਿਰੋਧ ਭੁਲਾ ਕੇ ਇਹ ਚੀਜ਼ ਨੂੰ ਮੋਹਰੇ ਜਿਹੜਾ ਰੱਖ ਕੇ ਇਸ ਨੂੰ ਪਾਸ ਕਰਾਉਣ ਦੇ ਵਿੱਚ ਵੱਧ ਤੋਂ ਵੱਧ ਕਦਮ ਜਿਹੜੇ ਉਹ ਚੱਕੋ, ਯੋਗਦਾਨ ਪਾਓ। ਇਹ ਹਿਊਮਨ ਰਾਈਟ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਉਦਾਹਰਨਾਂ ਆਪਾਂ ਇੱਥੇ ਹੁਣ ਬਹੁਤ ਸਾਰੀਆਂ ਜਿਹੜੀਆਂ ਉਹ ਦੇਖ ਲਈਆਂ। ਗਵਾਂਢੀ ਮੁਲਕ ਦੇ ਵਿੱਚ ਆਪਾਂ ਦੇਖਿਆ ਵੀ ਵਿਦੇਸ਼ੀ ਦਖਲਅੰਦਾਜ਼ੀ ਭਾਰਤ ਨੇ ਕਿਸ ਤਰੀਕੇ ਨਾਲ ਕੀਤੀ। ਉਹਨਾਂ ਨੇ ਲੀਡਰ ਚੁਣਨ ਤੱਕ ਜਿਹੜੀ ਆਰਗੇਨਾਈਜ਼ ਜਿਹੜੇ ਉਹ ਕਰ ਦਿੱਤਾ। ਉਸ ਤੋਂ ਬਾਅਦ 'ਚ ਅਸੈਸੀਨੇਸ਼ਨ ਕਰ ਦਿੱਤੀਆਂ। ਫਿਰ ਧਮਕੀਆਂ ਦਾ ਦੌਰ ਵੀ ਜਿਹੜਾ ਉਹ ਨਹੀਂ ਟਲਿਆ। ਗੋਲੀਆਂ ਵੀ ਜਿਹੜੀਆਂ ਉਹ ਚੱਲੀਆਂ। ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਿੱਖ ਐਕਟਿਵਿਸਟ ਆ, ਉਹਨਾਂ ਨੂੰ ਧਮਕੀਆਂ ਆਈਆਂ। ਉਹਨਾਂ ਨੂੰ ਜਾਨੋਂ ਮਾਰਨ ਦੇ ਲਈ ਹਿਟਮੈਨ ਜਿਹੜੇ ਆ ਉਹ ਹਾਇਰ ਕੀਤੇ ਗਏ। ਹੋਰ ਪਤਾ ਨਹੀਂ ਕੀ ਕੁਛ ਜਿਹੜਾ ਉਹ ਨਾਲ ਚੱਲ ਰਿਹਾ। ਲੋਕਾਂ ਨੂੰ ਵੀਜ਼ਿਆਂ ਦੇ ਚੱਕਰ ਦੇ ਵਿੱਚ ਉਹਨਾਂ ਦੀ ਬਾਂਹ ਮਰੋੜੀ ਜਾਂਦੀ ਆ। ਹੋਰ ਕਈ ਕੁਛ ਜਿਹੜਾ ਉਹ ਨਾਲ ਚੱਲ ਰਿਹਾ ਆ। ਸੋ ਇਹ ਬਹੁਤ ਜ਼ਰੂਰੀ ਆ
ਵੀ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਜਿਹੜਾ ਬਿੱਲ ਆ ਉਸ ਨੂੰ ਆਪਾਂ ਵੱਧ ਚੜ ਕੇ ਪਾਸ ਕਰਾਈਏ। ਜਿਨ੍ਹਾਂ ਨੇ ਹੁਣ ਇੱਕ ਮੀਨਿੰਗਫੁਲ ਕੰਮ ਕੀਤਾ ਆ ਉਸ ਨੂੰ ਸਿਰੇ ਜਿਹੜਾ ਉਹ ਲਾਉਣ ਦੇ ਲਈ ਆਪਣੇ ਸਾਰਿਆਂ ਦੇ ਉੱਤੇ, ਸਾਰੇ ਹੀ ਸਿੱਖਾਂ ਦੇ ਉੱਤੇ, ਇਹ ਮੋਢਿਆਂ ਦੇ ਉੱਤੇ ਜਿਹੜਾ ਇਹ ਭਾਰ ਹੈਗਾ ਆ। ਤੇ ਆਓ ਸਾਰੇ ਮਿਲ ਜੁਲ ਕੇ ਇਸ ਨੂੰ ਪਾਸ ਕਰਾਉਣ ਦੇ ਵਿੱਚ ਇਹ ਕਦਮ ਉਧਰ ਵੱਲ ਨੂੰ ਵਧਾਈਏ। ਜੇ ਸੱਚਮੁੱਚ ਤੁਸੀਂ ਚਾਹੁੰਦੇ ਆ ਵੀ ਤੁਹਾਡੀ ਜਿਹੜੀ ਆਜ਼ਾਦੀ ਆ ਉਹ ਪ੍ਰੋਟੈਕਟ ਰਹੇ, ਤੇ ਇਹ ਸਾਡਾ ਇੱਕ ਪਾਵਰਫੁਲ ਮੈਸੇਜ ਜਿਹੜਾ ਜਾਣਾ ਚਾਹੀਦਾ ਆ ਵੀ ਕੈਲੀਫੋਰਨੀਆ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅਗੇਂਸਟ ਹੈਗਾ ਆ। ਸੋ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਮੰਗਲਵਾਰ ਨੂੰ 1 ਅਪ੍ਰੈਲ ਨੂੰ 9:30 ਵਜੇ ਕੈਲੀਫੋਰਨੀਆ ਦੀ ਕੈਪੀਟਲ ਸੈਕਰਾਮੈਂਟੋ ਉੱਥੇ ਪਹੁੰਚਣਾ ਚਾਹੀਦਾ। ਬਾਕੀ ਆਰਗੇਨਾਈਜੇਸ਼ਨਸ ਨੇ ਕੀ ਕਰਨਾ ਤੁਹਾਨੂੰ ਦੱਸਤਾ। ਤੁਸੀਂ ਕਿਸੇ ਵੀ ਆਪਣੇ ਭੈਣ ਭਰਾ ਨੇ ਮੈਸੇਜ ਦੇਣਾ ਹੈਗਾ, ਤੁਸੀਂ ਪੰਜਾਬੀ ਰੇਡੀਓ USA ਤੇ ਕਾਲ ਕਰ ਸਕਦੇ ਆ। ਆਪਾਂ ਕੋਸ਼ਿਸ਼ ਕਰਾਂਗੇ ਕੱਲ ਸਵੇਰ ਨੂੰ ਵੀ ਜਿਹੜਾ ਡਿਸਕਸ ਕੀਤਾ ਜਾਵੇ, ਹੋਰ ਵੀ ਸ਼ੋਅ ਕੀਤੇ ਜਾਣ, ਤਾਂ ਕਿ ਵੱਧ ਤੋਂ ਵੱਧ ਜਿਹੜੇ ਆਪਣੇ ਭੈਣ ਭਰਾ ਆ ਉਹ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ ਤੇ ਕੈਲੀਫੋਰਨੀਆ ਦੇ ਜਿਹੜੇ ਸਾਡੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਦੱਸਣ ਦੇ ਵਿੱਚ ਕਾਮਯਾਬ ਹੋਈਏ ਵੀ ਭਾਈ ਜੋ ਸਾਡੇ ਤੇ ਧੱਕਾ ਪਿਛਲੇ ਸਮੇਂ 'ਚ ਹੋਇਆ ਅਸੀਂ ਆਉਣ ਵਾਲੇ ਸਮੇਂ 'ਚ ਨਹੀਂ ਹੋਣ ਦੇਵਾਂਗੇ। ਇਸ ਬਿੱਲ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਉਹ ਪਾਸ ਕੀਤਾ ਜਾਵੇ। ਜੀ ਬਿਲਕੁਲ। ਸੋ ਡੈਫੀਨੇਟਲੀ ਹੁਣ ਇਹੀ ਆਪਾਂ ਨੂੰ ਇਕੱਠੇ ਹੋਣ ਦੀ ਜਿਹੜੀ ਇਸ ਦੇ ਵਿੱਚ ਲੋੜ ਆ। ਇੱਕ ਵਾਰੀ ਫੇਰ ਦੱਸਦੇ ਜਾਈਏ, ਇਹ ਜਿਹੜਾ ਬਿੱਲ SB 509 ਆ ਸੈਨੇਟ ਦਾ ਇਸ ਵਾਰ ਜਿਹੜਾ ਇਹ ਬਿੱਲ ਹੈਗਾ ਆ, ਹਰਜੋਤ ਸਿੰਘ ਜੀ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਨੂੰ ਟ੍ਰੇਨਿੰਗ ਜਿਹੜੀ ਉਹ ਦਿੱਤੀ ਜਾਣੀ ਆ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ, ਜਿਹੜਾ ਉਹ ਲੈ ਕੇ ਵੀ ਜੇ ਕੋਈ ਸ਼ਿਕਾਰ ਹੁੰਦਾ ਆ ਉਹ ਤੋਂ ਬਾਅਦ ਦੇ ਵਿੱਚ ਕੀ ਕਾਰਵਾਈ ਜਿਹੜੀ ਉਹ ਹੋਵੇਗੀ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸ ਜਾਈਏ, ਸਿਰਫ ਤੇ ਸਿਰਫ ਡੈਮੋਕ੍ਰੇਟਾਂ ਨੇ ਹਾਲ ਦੀ ਘੜੀ ਪਾਰਟੀਜ਼ਨ ਬਿੱਲ ਆ, ਜਿਹੜੇ ਆਪਣੇ ਰਿਪਬਲਿਕਨ ਵੀਰ ਭੈਣ ਹੈਗੇ ਆ ਜੇ ਉਹ ਪਾਰਟੀ ਦੇ ਨਾਲ ਸੰਬੰਧਿਤ ਆ ਉਹਨਾਂ ਨੂੰ ਵੀ ਇਸ ਦੇ ਵਿੱਚ ਜਿਹੜਾ ਉਹ ਜੋੜਨ ਦੀ ਜਿਹੜੀ ਉਹ ਜ਼ਰੂਰਤ ਆ। ਜਿੱਦਾਂ ਅਸੈਂਬਲੀ ਦੇ ਵਿੱਚ ਬਾਈਪਾਰਟੀਜ਼ਨ ਦੇ ਨਾਲ ਇਹ ਪਾਸ ਹੋਇਆ ਸੀ, ਇਸ ਬਿੱਲ ਨੂੰ ਵੀ ਬਾਈਪਾਰਟੀਜ਼ਨ ਸਪੋਰਟ ਦੇ ਨਾਲ ਪਾਸ ਕਰਾਉਣ ਦੀ ਲੋੜ ਆ। ਆਲਰੇਡੀ ਹਿੰਦੂ ਅਮਰੀਕਨ ਫਾਊਂਡੇਸ਼ਨ, COHNA, ਕੋਲੇਸ਼ਨ ਆਫ ਹਿੰਦੂਜ਼ ਇਨ ਅਮਰੀਕਾ ਵਾਲੇ, ਤੇ ਉਸ ਦੇ ਨਾਲ ਕਹਿੰਦੇ ਵੀ ਉਹਨਾਂ ਨੇ 12-13 ਦਰਜਨ ਤੋਂ ਵੱਧ ਹੋਰ ਜਥੇਬੰਦੀਆਂ ਜਿਨ੍ਹਾਂ 'ਚ ਜਿਊਇਸ਼ ਕਮਿਊਨਿਟੀ ਦੀ ਜਥੇਬੰਦੀਆਂ ਨੂੰ ਨਾਲ ਜਿਹੜਾ ਉਹ ਜੋੜ ਕੇ ਇਸ ਬਿੱਲ ਦੇ ਉਲਟ ਪ੍ਰਚਾਰ ਸ਼ੁਰੂ ਕੀਤਾ ਆ। ਇਹ ਦੱਸਦੇ ਜਾਈਏ ਜਿਊਇਸ਼ ਲੌਬੀ ਬਹੁਤ ਸਟਰੋਂਗ ਆ। ਜੇ ਗੱਲ ਉੱਥੇ ਤੱਕ ਇਹਨਾਂ ਨੇ ਪਹੁੰਚਾ ਲਈ ਆ, HAF ਵਾਲਿਆਂ ਨੇ, COHN ਵਾਲਿਆਂ ਨੇ ਸਿੱਖਾਂ ਨੂੰ ਹੋਰ ਵੀ ਸਰਗਰਮੀ ਜਿਹੜੀ ਉਹ ਦਿਖਾ ਕੇ ਇਸ ਦੇ ਵਿੱਚ ਜਿਹੜੀ ਉਹ ਕਰਨੀ ਚਾਹੀਦੀ ਆ। ਕੋਈ ਵੀ ਬੰਦਾ ਜਿਹੜਾ ਸੈਕਰਾਮੈਂਟੋ 'ਚ ਰਹਿੰਦਾ ਆ, ਉਸਦੇ ਇਰਦ ਗਿਰਦ ਰਹਿੰਦਾ, ਕੈਲੀਫੋਰਨੀਆ 'ਚ ਕਿਤੇ ਵੀ ਰਹਿੰਦਾ ਆ, ਜੋ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਆ, ਉਹਨਾਂ ਸਾਰਿਆਂ ਨੂੰ ਉੱਥੇ ਜਿਹੜਾ ਇਸ ਕਮੇਟੀ ਦੀ ਹੀਅਰਿੰਗ ਦੇ ਵਿੱਚ ਪਹੁੰਚ ਕੇ ਇਸ ਬਿੱਲ ਦੇ ਹੱਕ ਦੇ ਵਿੱਚ ਜਿਹੜਾ ਉਹ ਜ਼ੋਰਦਾਰ ਇੱਕ ਮੈਸੇਜ ਆ ਉਹ ਦੇਣ ਦੀ ਜ਼ਰੂਰਤ ਆ, ਤਾਂ ਜੋ ਕਮੇਟੀ ਨੂੰ ਵੀ ਲੱਗੇ ਵੀ ਭਾਈ ਇਹ ਬਿੱਲ ਪਾਸ ਕਰਨਾ ਕਿਉਂ ਜ਼ਰੂਰੀ ਹੈਗਾ ਆ। ਸੋ ਇਹ ਵੀ ਦੱਸਦੇ ਜਾਈਏ, ਨਾ ਹੀ ਆਪਾਂ ਕਿਸੇ ਆਰਗੇਨਾਈਜੇਸ਼ਨ ਵੱਲੋਂ, ਨਾ ਹੀ ਕਿਸੇ ਕਮੇਟੀ ਵੱਲੋਂ ਆਪਾਂ ਇਹ ਮੈਸੇਜ ਨਹੀਂ ਤੁਹਾਨੂੰ ਦੇ ਰਹੇ। ਆਪਾਂ ਐਜ਼ ਏ ਸਿੱਖ ਹੋਣ ਦੇ ਨਾਤੇ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਇਹ ਸੱਦਾ ਦੇ ਰਹੇ ਆ, ਸਾਰਿਆਂ ਨੂੰ ਦੱਸ ਰਹੇ ਆ ਵੀ ਤੁਹਾਡਾ ਹੁਣ ਫਰਜ਼ ਹੈਗਾ। ਪਿਛਲੇ ਸਮੇਂ ਜੋ ਵਾਪਰ ਗਿਆ ਰੌਲਾ ਆਪਾਂ ਉਦੋਂ ਵੀ ਬਹੁਤ ਪਾਇਆ ਸੀ, ਹੋਇਆ ਨਹੀਂ ਹੋਇਆ ਉਹ ਡਿਫਰੈਂਟ ਸਟੋਰੀ ਆ, ਪਰ ਹੁਣ ਟਰਾਂਸਨੈਸ਼ਨਲ ਬਿੱਲ ਨੂੰ ਪਾਸ ਕਰਾਉਣ ਦੇ ਲਈ ਵੱਧ ਤੋਂ ਵੱਧ ਜਿਹੜੇ ਆ ਸੈਕਰਾਮੈਂਟੋ ਦੇ ਵਿੱਚ ਪਹੁੰਚੋ। ਜੀ